अस्सलाम वालेकुम लो जी तुसीं देख रहे पंजाबी चैनल तुहाडे सारे दा लाइक कमेंट ते चैनल ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ ਅਗਰ ਹਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਲੋ ਜੀ ਦਨ ਤੇ ਦਨ ਹੋਇਆ ਪਿਆ ਓਏ ਹੋਏ ਹੋਏ ਬੇੜੇ ਗਰਕ ਤੇ ਠੰਡੀ ਸੜਕ ਹੋਈ ਪਈ ਹੈ ਇਸਲਾਮਾਬਾਦ ਦੀ ਤੇ ਇਸਲਾਮਾਬਾਦ ਤੇ ਜਿਹੜੇ ਕਾਬਜ਼ ਨੇ ਫਾਰਮ 47 ਵਾਲੇ ਉਹਨਾਂ ਦੀਆਂ ਨਾਪੀਆਂ ਲੀਕ ਹੋਈਆਂ ਫਿਰਦੀਆਂ ਨੇ ਬੇੜੇ ਗਰਕ ਹੋਏ ਇਹਨਾਂ ਦੇ ਉਹ ਪੁੱਛ ਰਹੇ ਨੇ ਇੱਕ ਦੂਜੇ ਨੂੰ ਕਿ ਕੀ ਹੋ ਗਿਆ ਆਵਾਮ ਦਾ ਇੱਕ ਤੂਫਾਨ ਹੈ ਜਿਹੜਾ ਕਿ ਥਮਮ ਦਾ ਨਾਮ ਹੀ ਨਹੀਂ ਲੈ ਰਿਹਾ ਉਹ ਇੱਕ ਕਾਫਲਾ ਹੋਏ ਤੇ ਮੈਂ ਦੱਸਾਂ ਉਹ ਪੰਜਾਬ ਤੋਂ ਵੱਖਰੇ ਕਾਫਲੇ ਨਿਕਲ ਰਹੇ ਨੇ ਉਹ KPK ਤੋਂ ਇਸ ਵਾਰੀ ਇੱਕ ਕਾਫਲਾ ਨਹੀਂ ਆ ਰਿਹਾ ਇੱਕ ਤੇ ਅਲੀ ਅਮੀਨ ਗੰਡਾਪੁਰ ਲੈ ਕੇ ਆ ਰਿਹਾ ਨਾ ਹਾਂ ਤੇ ਦੂਜੀ ਜਗ੍ਹਾ ਤੋਂ KP ਤੋਂ ਇੱਧਰੋਂ ਉੱਧਰੋਂ ਦੂਜੇ ਰਾਸਤਿਆਂ ਤੋਂ ਬੜੇ ਵੱਡੇ ਕਾਫਲੇ ਆ ਰਹੇ ਨੇ ਯਕੀਨ ਕਰੋ ਦੇਖ ਕੇ ਹੈਰਾਨਗੀ ਹੁੰਦੀ ਯਾਰ ਇੰਨੀ ਆਵਾਮ ਕਿੱਥੇ ਨਿਕਲ ਰਹੀ ਹੈ ਕਿੱਥੋਂ ਨਿਕਲ ਰਹੀ ਹੈ ਔਰ ਕਿੱਥੇ ਜਾ ਰਹੀ ਹੈ ਇਹ ਤਾਂ ਸਾਨੂੰ ਪਤਾ ਕਿ ਕਿੱਥੇ ਜਾ ਰਹੀ ਹੈ ਔਰ ਕਿੱਥੇ ਜਾ ਕੇ ਵੱਜਣਾ ਹੈ ਇਸ ਆਵਾਮ ਨੇ ਇਸਲਾਮਾਬਾਦ ਤੇ ਅੱਜ ਸਾਰੇ ਇਹੀ ਦੁਆ ਕਰ ਰਹੇ ਸੀ ਕਿ ਉਸਤਾਦ ਕੰਮ ਸਾਰਾ ਤਿਆਰ ਹੈ ਬਸ ਕਿਤੇ ਅਲੀ ਅਮੀਨ ਗੰਡਾਪੁਰ ਕਿਤੇ ਚਾਹ ਪੀਣ ਨਾ ਚਲਾ ਜਾਵੇ ਹਾਂ ਇਹ ਛੋਟਾ ਵੱਡਾ ਸੁਸੂ ਕਰਨ KP ਉਸ ਨਾਲ ਚਲਾ ਜਾਏ ਇਸਲਾਮਾਬਾਦ ਜਿੱਥੇ ਲਾਸਟ ਟਾਈਮ ਉਹ ਗਾਇਬ ਹੋਇਆ ਸੀ ਸਾਰੇ ਇਹੀ ਦੁਆ ਕਰ ਰਹੇ ਨੇ ਫਿਕਰ ਵਾਲੀ ਕੋਈ ਗੱਲ ਨਹੀਂ ਐਤਕੀ ਨਹੀਂ ਹੋ ਜਾਂਦਾ ਕਿਉਂਕਿ ਐਤਕੀ ਬੁਸ਼ਰਾ ਬੀਬੀ ਵੀ ਨਾਲ ਹੀ ਹੈ ਹਾਂ ਤੇ ਉਹਨਾਂ ਦੀ ਤਲਵਾਰ ਜਿਹੜੀ ਹੈ ਨਾ ਉਹ ਅਲੀ ਅਮੀਨ ਦੇ ਸਿਰ ਤੇ ਲਹਿਰਾ ਰਹੀ ਹੈ ਕਿ ਪੁੱਤਰ ਇੱਧਰ ਉੱਧਰ ਨਹੀਂ ਹੋਣਾ ਹੁੰਦਾ ਹਾਂ ਨੱਕ ਦੀ ਸੀਜ ਤੇ ਜਾਣਾ ਡੀ ਚੌਕ ਜਾ ਕੇ ਵੱਜਣਾ ਹਾਂਜੀ ਤੇ ਜੰਬੇ ਗਫੀਰ ਹੈ ਇੱਕ ਬੜੀ ਕੋਸ਼ਿਸ਼ ਹੋ ਰਹੀ ਹੈ ਰੋਕਣ ਦੀ ਔਰ ਖਾਸ ਤੌਰ ਤੇ ਮੀਆਂ ਸਾਹਿਬ ਨੇ ਫੋਨ ਕਰਕੇ ਪੁੱਛਿਆ ਇਤਲਾਵਾਂ ਆ ਰਹੀਆਂ ਨੇ ਵਿਚਲੇ ਜ਼ਰਾਏ ਤੋਂ ਅੰਦਰਲੇ ਜ਼ਰਾਏ ਤੋਂ ਇਤਲਾ ਆ ਰਹੀ ਹੈ ਕਿ ਵੀ ਮੀਆਂ ਸਾਹਿਬ ਨੇ ਫੋਨ ਕੀਤਾ ਉੱਧਰ ਪਿੰਡੀ ਤੇ ਉਹ ਕਹਿਣ ਲੱਗੇ ਨੇ ਕਿ ਵੀ ਇਹ ਕੀ ਹੋਣ ਲੱਗਾ ਤੇ ਉਹਨਾਂ ਨੇ ਦੱਸਿਆ ਕਿ ਮੀਆਂ ਸਾਹਿਬ ਇਹ ਤੁਹਾਡੀ ਭੈਣ ਦੀ ਸ਼ਰੀ ਹੋਣ ਲੱਗੀ ਹੈ ਹਾਂ ਇੰਨੀ ਗੱਲ ਕੀਤੀ ਹੈ ਹਾਂ ਤੇ ਮੀਆਂ ਸਾਹਿਬ ਦੀ ਫਟ ਗਈ ਢੋਲਕੀ ਹਾਂ ਬਾਜੀ ਦੀ ਢੋਲਕੀ ਫਟ ਗਈ ਬਾਜੀ ਕਹਿਣ ਲੱਗੇ ਮੈਨੂੰ ਕਿਉਂ ਬੁਲਾਇਆ ਸੀ ਮਰੋ ਮੈਨੂੰ ਬਾਹਰ ਹੀ ਰਹਿਣ ਦਿੰਦੇ ਹਾਂ ਉਹ ਬਾਬੂ ਜੀ ਪਰੇਸ਼ਾਨ ਹੋ ਗਏ ਤੁਹਾਨੂੰ ਪਤਾ ਉਹ ਕੀੜਾ ਵੀ ਤੰਗ ਕਰਨ ਲੱਗ ਗਿਆ ਕਿ ਬਾਬੂ ਜੀ ਇੱਕ ਤੇ ਇਹਨਾਂ ਨੇ ਤੁਹਾਨੂੰ ਵਜ਼ੀਰ ਆਜ਼ਮ ਨਹੀਂ ਬਣਵਾਇਆ ਉੱਤੋਂ ਤੁਹਾਨੂੰ ਇਹ ਵਿੱਚ ਚੁਰਾਏ ਜਿਹੜਾ ਨਾ ਉਹ ਨੰਗਾ ਕਰਕੇ ਲਟਕਾਉਣ ਹਾਂ ਕਿ ਪਬਲਿਕ ਜਿਹੜੀ ਆ ਰਹੀ ਹੈ ਉਹ ਕੁਛ ਨਾ ਪੁੱਛੋ ਪੂਰੀ ਆਵਾਮ ਹੀ ਨਿਕਲ ਆਈ ਹੈ ਤੇ ਬੇੜੇ ਗਰਕ ਹੋਣ ਲੱਗੇ ਸਵੇਰ ਤੱਕ ਨਿਆਜ਼ੀ ਵੀ ਬਾਹਰ ਹੋਣਾ ਆਜ਼ਾਦ ਹੋਣਾ ਇਨਸ਼ਾਅੱਲਾ ਅੱਲਾ ਖੈਰ ਕਰੇ ਕਿਉਂਕਿ ਆਵਾਮ ਹੀ ਸੀ ਜਿਹੜੀ ਨਿਆਜ਼ੀ ਨੂੰ ਜਿਹੜਾ ਨਾ ਬਾਹਰ ਕਢਾ ਸਕਦੀ ਜਿੱਥੇ ਆਵਾਮ ਨਿਕਲ ਆਈ ਹੈ ਹੁਣ ਜਨਾਬ ਇਹਨਾਂ ਨੂੰ ਪਿੱਸੂ ਪੈ ਗਏ ਨੇ ਉਹ ਫਿਰ ਮੀਆਂ ਸਾਹਿਬ ਨੇ ਦੱਸਿਆ ਉਹ ਮਾਈ ਤੰਦੂਰ ਵਾਲੀ ਨੂੰ ਮਾਈ ਜਨੈਲੀ ਟਿੱਕਿਆਂ ਵਾਲੀ ਨੂੰ ਮਾਈ ਕਤਰੀ ਕਬਾਬਾਂ ਵਾਲੀ ਨੂੰ ਉਹ ਮਾਈ ਗੈਰੇਜ ਵਾਲੀ ਨੂੰ ਮਾਈ ਲਾਹੌਰ ਦਾ ਪਾਣੀ ਕੱਢਣ ਵਾਲੀ ਨੂੰ ਮਾਈ ਦੁੱਧ ਪਿਲਾਉਣ ਵਾਲੀ ਨੂੰ ਹਾਂ ਮਾਈ ਬੱਸਾਂ ਵਾਲੀ ਨੂੰ ਉਹਨੂੰ ਦੱਸਿਆ ਮਾਈ ਨੂੰ ਕਿ ਮਾਈ ਹਾਂ ਰੁੱਲ ਗਏ ਆ ਮੈਂ ਕਹਿਣ ਲੱਗੀ ਚਲੋ ਰੁੱਲ ਤੇ ਗਏ ਆ ਬੜੇ ਚੱਸ ਬੜੀ ਆਈ ਹੈ ਚੱਸ ਆਣੀ ਸੀ ਮਾਈ ਨੂੰ ਮੁਫਤ ਦੀ ਉਹ ਆਪਣਾ CM ਸ਼ਾਪ ਲੱਭੀ ਸੀ ਜਿਹੜੇ ਵਾਲਾ ਬਣਾਇਆ ਸੀ ਮਾਈ ਨੂੰ ਤੇ ਮਾਈ ਸਕੂਨ ਮੋਲ ਠੰਡ ਮੋਲ ਮਿੱਠੇ ਚੌਲ ਮਾਈ ਨੇ ਜਿੰਨਾ ਵੀ ਇੰਜੋਏ ਕੀਤਾ ਲੇਕਿਨ ਮਾਈ ਹੁਣ ਕਹਿਣ ਲੱਗੀ ਹੈ ਕਿ ਇਹ ਨਹੀਂ ਹੋ ਸਕਦਾ ਮਾਈ ਨੇ ਫੌਰਨ ਪੁਰਾਣੀਆਂ ਫਿਲਮਾਂ ਕੱਢੀਆਂ ਹਾਂ ਕੱਪੜਾ ਮਾਰਿਆ ਉਹਨਾਂ ਨੂੰ ਹਾਂ ਉਹ 'ਚ ਖਾਸ ਫਿਲਮ ਕੱਢੀ ਉਹ ਫਿਲਮ ਕੱਢ ਕੇ ਤੇ ਇੱਕ ਨੰਬਰ ਡਾਇਲ ਕੀਤਾ ਉਹਨੇ ਹਾਂ ਉਹ ਵੀ ਪਿੰਡੀ ਦਾ ਹੀ ਸੀ ਤੇ ਮਾਈ ਕਹਿਣ ਲੱਗੀ ਹੈ ਕਿ ਵੇ ਆਸਮਾਂ ਵੇ ਮੈਂ ਲੁੱਟੀ ਗਈ ਅੱਗੇ ਜਵਾਬ ਆਇਆ ਕਿ ਮਾਈ ਕਿਹੜਾ ਪਹਿਲੀ ਵਾਰੀ ਹੈ ਤੂੰ ਤੇ ਬੜੀ ਵਾਰੀ ਲੁੱਟੀ ਗਈ ਹੈ ਪਹਿਲੀ ਵਾਰੀ ਤੂੰ ਗਰਾਜ 'ਚ ਲੁੱਟੀ ਗਈ ਉਹਦੇ ਬਾਅਦ ਚੱਲ ਇੰਨੀ ਵਾਰੀ ਇੱਕ ਵਾਰੀ ਹੋਰ ਲੁੱਟੀ ਜਾਏਗੀ ਤੇ ਕੀ ਫਰਕ ਪੈਣ ਲੱਗਾ ਮਾਈ ਕਹਿਣ ਲੱਗੀ ਐਡੀ ਮਿਹਨਤ ਨਾਲ ਮੈਂ ਸਰਜਰੀਆਂ ਕਰਵਾ ਕੇ ਆਈਆਂ ਬਾਹਰੋਂ ਹਾਂ ਤੇ ਉੱਥੇ ਆਵਾਮ ਦਾ ਇੱਕ ਜੰਬੇ ਗਫੀਰ ਨਿਕਲਿਆ ਪਿਆ ਉਹ ਜਿਵੇਂ ਉਹ ਆ ਰਿਹਾ ਹਾਂ ਉਹ ਲੱਗਦਾ ਇੰਝ ਹੀ ਹੈ ਕਿ ਬਸ ਬਰਾਤ ਹੀ ਆ ਰਹੀ ਹੈ ਮਾਈ ਕਹਿੰਦੀ ਮੈਂ ਨਹੀਂ ਜਾਣਾ ਹਾਂ ਇਹ ਮੈਨੂੰ ਬਚਾਓ ਮੇਰੀ ਹਕੂਮਤ ਵੀ ਬਚਾਓ ਉਹ ਕਹਿਣ ਲੱਗੇ ਮਾਈ ਸਾਨੂੰ ਆਪਣੀ ਪਈ ਹੈ ਕਿ ਅਸੀਂ ਆਪ ਕਿਵੇਂ ਬਚੀਏ ਤੂੰ ਕਹਿੰਦੀ ਤੈਨੂੰ ਬਚਾਓ ਉਹ ਕਹਿੰਦੀ ਫਿਲਮਾਂ ਪਈਆਂ ਨੇ ਉਹ ਕਹਿੰਦੇ ਐਸੀ ਦੀ ਤੈਸੀ 'ਚ ਵੜ ਗਈਆਂ ਤੇਰੀਆਂ ਫਿਲਮਾਂ ਹਾਂ ਅਸੀਂ ਆਪਣੀ ਜਾਨ ਬਚਾਈਏ ਕਿ ਫਿਲਮਾਂ ਬਚਾਈਏ हाँ जो भी आएगा देखी जाएगी। हाँ और माई ने फिर जोर पाया
कि नहीं देखो ऐ तो ज्यादती हो जाएगी, हाँ कोई शैलिंग शुलिंग करो, कोई ये वो कहन लगे इन्ना समंदर है अवाम दा, तो शैलिंग शुलिंग असर नहीं करना, हाँ चीर फाड़ के निकल जाना, सवेर तक न्याजी नूं छड्डना पैना, तो अपने अपने बैग बूग पैक करो, हाँ तो जहाज़ कराओ तो निकलते बनो। होर कोई नहीं है, ਇਹ ਹਿਸਾਬ ਕਿਤਾਬ ਚੱਲ ਰਿਹਾ। ਉਹਨਾਂ ਨੇ ਦੱਸਿਆ ਫਿਰ ਉਹਨੇ ਕਿਹਾ ਮਾਈ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਲਈ, ਅਸੀਂ ਜਿਹੜਾ ਇਹ ਪੁੱਲ ਹੈ ਨਾ ਆਪਣਾ ਅਟਕ ਵਾਲਾ, ਹਾਂ ਇੱਥੇ ਅਸੀਂ ਜਿਹੜਾ ਨਾ ਉਹ ਖਾਸ ਇੱਕ ਆਪਣਾ ਇੱਕ ਸਿਪਾਹੀ ਅਸੀਂ ਜਿਹੜਾ ਨਾ 13 ਸਿਪਾਹੀ ਸੀ ਉਹ ਅਸੀਂ ਲੈ ਕੇ ਤੇ ਉੱਥੇ ਖੜਾ ਕੀਤਾ, ਉਹਨੂੰ ਅਸੀਂ ਡਿਊਟੀ ਦਿੱਤੀ। ਮਾਈ ਕਹਿਣ ਲੱਗੀ ਕਿਹੜਾ ਸਿਪਾਹੀ? ਉਹ ਕਹਿਣ ਲੱਗਿਆ ਡੱਡੂ ਚਾਰਜਰ। ਉਹ ਪੁੱਲ ਤੇ ਉਹਦੀ ਡਿਊਟੀ ਲਾਈ ਹੈ। यार की अल्लाह की कसम है जेडे डिजिटल दहशत गर्द ने की क्रिएट कर देंगे ने की जनरेट कर देंगे ने, दिमाग जो ना सोचता रहता यार ये असली है कि नकली है। हाँ वर्दी वर्दी पाती वो कह लगे माई असी डड्डू खड़ा किया उत्थे सवेर का, हाँ वो उड़ीकता रहा उन्होंने कि भी हुण आणगे तो मैं रखांगा। हाँ वो कल्ला ही बड़ा है ना, सोचो तुसी कि यार डड्डू कल्ला किवें, डड्डू दे नाल एक छोटे छोटे डड्डूआं दी फौज है बड़ी वड्डी। हाँ और डड्डू दा ख्याल आई सी कि भाई जिवें ही PTI वाले आणगे पुल दे कोल, हाँ तो इन्हां सारे छोटे छोटे डड्डू छड्ड देंगे। हाँ डड्डू ने डर के दौड़ जाएंगे। हाँ वो भुखे सी अगले जिवें डड्डू छड्डे ने वो भुन के खा गए। हाँ और ए बचे फिर डड्डू एक ਉਹ ਫਿਰ ਬਾਬਾ ਜੀ ਜਿਹੜੇ ਨੇ ਨਾ ਉਹ ਮਿੰਨਤਾਂ ਤਰਲੇ ਕਰਦੇ ਰਹੇ ਨੇ ਡੱਡੂ ਦੇ ਕਿ ਡੱਡੂ ਮੈਨੂੰ ਗ੍ਰਿਫਤਾਰ ਕਰ ਲੈ। ਡੱਡੂ ਕਹਿੰਦਾ ਨਹੀਂ ਬਾਬਾ ਜੀ ਤੁਹਾਡਾ ਤਾਂ ਕਸੂਰ ਹੀ ਕੋਈ ਨਹੀਂ, ਤੁਹਾਨੂੰ ਕੀ ਗ੍ਰਿਫਤਾਰ। ਬਾਬਾ ਜੀ ਕਹਿੰਦੇ ਦਫਾ ਮਾਰ ਕਸੂਰ ਨੂੰ ਤੂੰ, ਤੇ ਬਸ ਮੈਨੂੰ ਤਕੜੀਆਂ ਲਾ। ਹਾਂ ਉਹ ਡੱਡੂ ਮੈਨੂੰ ਗ੍ਰਿਫਤਾਰ ਕਰ ਤੇ ਲਿਆ। ਹਾਂ ਬਾਬਾ ਜੀ ਨੇ ਉੱਥੇ ਵਾਸਤੇ ਵੀ ਦਿੱਤੇ, ਉਹਨੇ ਕਿਹਾ ਕਿ ਡੱਡੂ ਡਿਪਟੀ ਦਾ ਵਾਸਤਾ ਹੀ, ਮੈਨੂੰ ਗ੍ਰਿਫਤਾਰ ਕਰ ਲੈ। हाँ तो मैनू जो ना लाया नाल किते हो, भावें जेल च लाया जिते मर्जी लाया, बस तू मेरे नाल रहना। और डड्डू डर गया। डड्डू कहने लगा बाबा जी तुसीं डड्डू तो नहीं खाते? बाबा कहते नहीं मैं तो डड्डू प्यार ही बड़ा करता हूँ। हाँ डड्डू में छड़दा कोई। और कहने लगे बाबा कहते बस तू मैनू गिरफ्तार कर। और बाबा जी मिन्नत ताला करते रहे लेकिन डड्डू ने गिरफ्तार नहीं किया। डड्डू भी उत्थे बैठा है, बाबा जी भी उत्थे बैठे ने पुल ते। हाँ तो KP वाले ਜਿਹੜੇ ਨੇ ਉਹ ਜਿਹੜੇ ਨੇ ਉਹ ਮੇਰਾ ਹਾਲ ਦੂਜੇ ਰਸਤੇ ਤੋਂ ਕਿਤੇ ਨਿਕਲ ਗਏ ਨੇ ਇਸਲਾਮਾਬਾਦ ਦੇ ਕੋਲ। ਡੱਡੂ ਉੱਥੇ ਬੈਠਾ ਰਿਹਾ। ਇਹ ਸਾਰਾ ਬੇੜਾ ਗਰਕ ਹੋਇਆ। ਤੇ ਡੱਡੂ ਦਾ ਜਿਹੜਾ ਬੌਸ ਹੈ, ਹਾਂ ਡੱਡੂ ਦਾ ਬੌਸ ਵੀ ਹੈ, ਇਹ ਨਹੀਂ ਗੱਲ ਕਿ ਡੱਡੂ ਇਕੱਲਾ ਹੀ ਆ ਗਿਆ। ਡੱਡੂ ਦੀ ਕਿਸੇ ਨੇ ਡਿਊਟੀ ਲਾਈ ਤੇ ਆਈ। ਤੁਸੀਂ ਸੋਚ ਰਹੇ ਹੋ ਸ਼ਾਇਦ ਉਹਨੇ ਡਿਪਟੀ ਨੇ ਡਿਊਟੀ ਲਾਈ ਹੋਣੀ, ਨਹੀਂ ਡਿਪਟੀ ਦਾ ਸਾਨੂੰ ਡਿਪਟੀ ਦੀ ਆਪਣੀ ਡਿਊਟੀ ਕਿਤੇ ਹੋਰ ਲੱਗੀ ਹੈ। ਉਹ ਪਤਾ ਨਹੀਂ ਕੀ ਅੱਜ ਕੱਲ੍ਹ ਸਟਾਕ ਮਾਰਕੀਟ ਨਾਲ ਕਰ ਰਿਹਾ ਉੱਤੇ ਥੱਲੇ, ਉਹ ਹੋਰ ਗੱਲ। ਇਹਦੀ ਡਿਊਟੀ ਲਾਈ ਹੈ ਉਹਨੇ ਪਿਸ਼ਾਬ ਨੇ। ਪਿਸ਼ਾਬ ਪੁਲਿਸ ਵਾਲਾ ਵੀ ਹੈ। ਤੁਸੀਂ ਕਹਿ ਲਓ ਯਾਰ ਹਰ ਚੀਜ਼ ਹੈ ਪਿਸ਼ਾਬ। ਤੁਸੀਂ ਕਹਿ ਲਓ ਕਿ ਪਾਕਿਸਤਾਨ ਦਾ ਸਭ ਤੋਂ ਵੱਡਾ ਜਿਹੜਾ ਫਰੌਨ ਹੈ ਨਾ, ਹਾਂ ਇਹ ਪਿਸ਼ਾਬ ਉਹਦਾ ਚੇਲਾ। ਹਾਂ ਤੇ ਉਹਨੇ ਪਿਸ਼ਾਬ ਨੂੰ ਆਲ ਇਨ ਆਲ ਕੀਤਾ ਉੱਥੇ। ਤੇ ਪਿਸ਼ਾਬ ਪਾਇਲਟ ਬਣ ਕੇ ਹਵਾਵਾਂ ਚੁੱਟਦਾ, ਉੱਤੇ ਜਾਇਜ਼ਾ ਲੈਂਦਾ। ਕਦੀ ਇਹ ਕ੍ਰਿਕਟ ਬੋਰਡ ਦਾ ਚੇਅਰਮੈਨ ਬਣ ਜਾਂਦਾ, ਕਦੀ ਪੁਲਿਸ ਵਾਲਾ ਬਣ ਜਾਂਦਾ, ਹਾਂ ਕਦੀ ਕੁਛ ਬਣ ਜਾਂਦਾ, ਕਦੀ ਕੁਛ। ਬਾਬਾ ਜੀ ਕਹਿੰਦੇ ਇਹ ਪਿਸ਼ਾਬ ਹੈ ਕਿ ਛਲਾਵਾ? ਮੈਂ ਬਾਬਾ ਜੀ ਹੈ ਛਲਾਵਾ ਹੀ ਸਮਝਦਾ। ਪਿਸ਼ਾਬ ਵੀ ਕਹਿ ਲਓ, ਛਲਾਵਾ ਵੀ ਕਹਿ ਲਓ। ਬਹਰਾਲ ਉਹ ਪੁਲਿਸ ਵਾਲਾ ਬਣਿਆ। ਹਾਂ ਉਹਨੇ ਤਰੀਆਂ ਤੁਰੀਆਂ ਲਾਈਆਂ। ਉਹਨੇ ਡਿਊਟੀ ਲਾਈ ਸੀ ਡੱਡੂ ਦੀ ਕਿ ਵੀ ਤੂੰ ਅਟਕ ਪੁਲ ਤੇ ਬਹਿ ਕੇ ਜਿਹੜਾ ਨਾ ਹਿਸਾਬ ਲੈਣਾ। ਤੇ ਆਪ ਪਿਸ਼ਾਬ ਜਿਹੜਾ ਨਾ ਉਹ ਘਬਰਾਇਆ ਫਿਰਦਾ ਹੁਣ। ਬਾਬੇ ਕਹਿੰਦੇ ਯਾਰ ਪਿਸ਼ਾਬ ਵੀ ਘਬਰਾ ਜਾਂਦਾ। ਮੈਂ ਕਿਹਾ ਬਾਬਾ ਜੀ ਜੇ ਘਬਰਾਏ ਵੀ ਤੇ ਜਲਦੀ ਨਿਕਲ ਜਾਂਦਾ। ਇਹ ਕੱਪੜੇ ਵੀ ਗੰਦੇ ਕਰ ਦਿੰਦਾ। ਇਹ ਹੁਣ ਲੱਗਦਾ ਕਿ ਡਿਕਟੇਟਰ ਦੇ ਕੱਪੜੇ ਗੰਦੇ ਕਰੇਗਾ ਕਿਉਂਕਿ ਜਿੰਨੀ ਆਵਾਮ ਆ ਰਹੀ ਹੈ ਉਹ ਦੇਖਦੇ ਹੋਏ। ਤੇ ਮੈਨੂੰ ਤਾਂ ਨਹੀਂ ਲੱਗਦਾ ਕਿ ਬਈ ਇਹ ਕੋਈ ਥੋੜ੍ਹਾ ਜਿਹਾ ਨਾ ਜਿਹੜਾ ਕੰਟਰੋਲ ਕਰ ਸਕੇਗਾ ਕਿਉਂਕਿ ਘਬਰਾ ਗਏ ਨੇ, ਸਾਰੇ ਘਬਰਾ ਗਏ ਨੇ। ਇਹ ਵੀ ਘਬਰਾ ਗਏ ਨੇ, ਉਹ ਵੀ ਘਬਰਾ ਗਏ ਨੇ। ਅਲੀ ਮੀਨ ਗੰਡਾਪੁਰ ਉੱਧਰੋਂ ਆ ਰਿਹਾ। ਹਾਂ ਮਾਈ ਦਾ ਉੱਥੇ ਜਿਹੜਾ ਨਾ ਤ੍ਰੈ ਨਿਕਲ ਗਿਆ। ਕੋਸ਼ਿਸ਼ਾਂ ਕਰ ਰਹੀ ਹੈ ਮਾਈ ਕਿ ਕਿਸੇ ਤਰੀਕੇ ਨਾਲ ਰੋਕਿਆ ਜਾਏ। ਪੰਜਾਬ ਦੇ ਵਿੱਚ ਤਾਂ ਇਹਨਾਂ ਨੇ ਪੂਰੇ ਕੰਟੇਨਰ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਉੱਥੇ ਮੈਨੂੰ ਰੁਕਦੇ ਬੰਦੇ ਨਿਕਲ ਗਏ ਨੇ ਇੱਧਰੋਂ ਉੱਧਰੋਂ ਜਾ ਕੇ। ਤੇ ਹੁਣ ਜਿਹੜਾ ਨਾ ਉਹ ਇੱਕੋ ਹੀ ਗੱਲ ਰਹਿ ਗਈ ਹੈ, ਸਿਰਫ ਇਸਲਾਮਾਬਾਦ ਨਾਲ ਜਾ ਕੇ ਵੱਜਣਾ ਉੱਥੇ। ਜਿਵੇਂ ਹੀ ਵੱਜੇ ਤੇ ਅੱਲਾ ਖੈਰ ਕਰੇ, ਮੌਲਾ ਖੈਰ ਤੇ ਬੇੜੇ ਪਾਰ ਚੋਰ ਲੁਟੇਰੇ ਇਹਨਾਂ ਦੀ ਸਾਰਾ ਹਰ ਚੀਜ਼ ਇਹਨਾਂ ਦੀ ਵੜ ਜਾਣੀ ਹੈ। ਤੇ ਤਿਆਰੀ ਰੱਖੋ। ਤੇ ਅਗਰ ਤੁਸੀਂ ਪਿੰਡੀ ਔਰ ਇਸਲਾਮਾਬਾਦ ਦੇ ਆਸੇ ਪਾਸੇ ਹੋ, ਹਾਂ ਅਜੇ ਨਹੀਂ ਨਿਕਲਣਾ, ਤੁਸੀਂ ਇੱਧਰ ਉੱਧਰ ਰਹੋ। ਜਿਵੇਂ ਹੀ ਇਹ ਜੰਮੇ ਗਫੀਰ ਆਏਗਾ ਤੇ ਇਹਦੇ ਨਾਲ ਸ਼ਾਮਿਲ ਹੋ ਜਾਣਾ ਤੁਸੀਂ। ਹਾਂਜੀ ਕਿਉਂਕਿ ਹੁਣ ਤੁਸੀਂ ਕਰੋਗੇ ਤੇ ਹੁਣ ਤੁਹਾਨੂੰ ਜਿਹੜਾ ਨਾ ਉਹ ਫਿਰ ਤੁਹਾਨੂੰ ਪਤਾ ਕਿ ਉਹ ਫਿਰ ਠੁਕਾਈ ਕਰਦੇ ਨੇ।
ਹਾਂ ਅਜੇ ਨਹੀਂ ਜਾਣਾ ਤੁਸੀਂ ਨਾ, ਤੁਸੀਂ ਜੇ ਗ੍ਰਿਫਤਾਰ ਹੋਣਾ, ਗ੍ਰਿਫਤਾਰ ਵੀ ਕਰਦੇ ਨੇ ਕਿਉਂਕਿ ਜਦੋਂ ਇਹ ਕਾਫਲਾ ਆ ਗਿਆ ਨਾ, ਵੱਜ ਗਿਆ ਇੱਕ ਵਾਰੀ, ਤੇ ਫਿਰ ਛੋਟੇ ਛੋਟੇ ਕਾਫਲੇ ਦੇ ਪਿੱਛੇ ਨੇ ਸਾਰੇ। ਹਾਂ ਉਹ ਆਹਿਸਤਾ ਆਹਿਸਤਾ ਆਉਂਦੇ ਰਹਿਣਗੇ, ਤੁਸੀਂ ਇਹਨਾਂ ਨਾਲ ਸ਼ਾਮਿਲ ਹੋ ਜਾਣਾ ਔਰ ਇਨਸ਼ਾਅੱਲਾ ਇਹ ਧਰਨਾ ਕੱਲ ਤੱਕ ਜਿਹੜਾ ਨਾ ਉਹ ਰਿਜ਼ਲਟ ਦੇ ਦੇਗਾ। ਔਰ ਲੋਕੀ ਕੁਛ ਕਹਿ ਰਹੇ ਨੇ ਸਾਨੂੰ ਇੰਨੀ ਜਲਦੀ ਵੀ ਨਹੀਂ, ਠੰਡ ਮੌਲ ਮਿੱਠੇ ਚੌਲ ਅਸੀਂ ਆਏ ਹਾਂ, ਬੈਠਾਂਗੇ ਖਾਣ ਨੂੰ ਲੈ ਕੇ ਜਾਵਾਂਗੇ। ਹਾਂ ਕੋਈ ਐਸੀ ਜਲਦੀ ਨਹੀਂ ਗੀ। ਹਾਂ ਇਕਨੋਮੀ ਇਹਨਾਂ ਦੀ ਬੇੜਾ ਗਰਕ ਹੋ ਰਿਹਾ। ਡਿਪਟੀ ਵੀ ਗੱਲ ਕਰ ਰਿਹਾ, ਉਹਨੇ ਵੀ ਫੋਨ ਕੀਤਾ, ਉਹ ਕਹਿ ਰਿਹਾ ਆਪਣੇ ਸਾਹਿਬ ਨੂੰ ਕਿ ਸਾਹਿਬ ਜੀ ਦੇਖੋ ਕਿ ਹਿਸਾਬ ਕਿਤਾਬ ਲਾਓ, ਹਾਂ ਛੱਡੋ ਖਾਣ ਨੂੰ ਮੰਨੋ ਸ਼ਰਤਾਂ। ਹਾਂ ਇਕਨੋਮੀ ਦਾ ਬੇੜਾ ਗਰਕ ਹੋ ਗਿਆ ਹੁਣ, ਤੇ ਨਾ ਸਟਾਕ ਮਾਰਕੀਟ ਉੱਤੇ ਜਾ ਰਹੀ ਹੈ, ਹਾਂ ਨਾ ਰੁਪਈਆ ਮੁਸਤਹਿਕਮ ਹੋ ਰਿਹਾ। ਜੇ ਤੁਸੀਂ ਮੰਨ ਲਵੋਗੇ ਠੀਕ ਹੈ, ਨਹੀਂ ਤਾਂ ਮੇਰਾ ਅਸਤੀਫਾ ਕਬੂਲ ਕਰੋ ਤੇ ਮੈਂ ਡੱਡੂ ਲੈ ਕੇ ਤੇ ਨਿਕਲ ਜਾਣਾ। ਬਾਬਾ ਜੀ ਕਹਿੰਦੇ ਰੋਕ ਕੇ ਇਹਨੂੰ, ਡੱਡੂ ਲੈ ਕੇ, ਡੱਡੂ ਹਜੇ ਨਹੀਂ ਅਟਕ ਪੁੱਲ ਤੇ ਬੈਠਾ ਮੇਰੇ ਨਾਲ ਲੱਗੀ ਸਮਝ। ਔਰ ਜਿੱਤੀ ਹੈ ਆ ਲਿਆ ਗੱਲ